ਅਸੀਂ ਬਚਪਨ ਤੋਂ ਮੁਤਾਲਿਆ ਪਾਕਿਸਤਾਨ ਵਿੱਚ ਇੱਕ ਲਫ਼ਜ਼ ਬਾਰ-ਬਾਰ ਸੁਣਦੇ ਆਏ ਹਾਂ, ਉਹ ਵੇ ਸ਼ਰਾਏ-ਖਾਨਦਗੀ। ਯਾਨੀ ਪਾਕਿਸਤਾਨ ਵਿੱਚ ਕਿੰਨੇ ਲੋਕੀ ਪੜ੍ਹੇ ਲਿਖੇ ਨੇ ਤੇ ਬੁਨਿਆਦੀ ਸਮਝ-ਬੂਝ ਰੱਖਦੇ ਨੇ। 2023 ਦੀ ਆਦਾਦੋ-ਸ਼ੁਮਾਰ ਦੱਸਦੇ ਨੇ ਕਿ ਸਾਡੇ ਮੁਲਕ ਵਿੱਚ ਪੜ੍ਹੇ ਲਿਖੇ ਲੋਕ ਨੇ 60.6%। ਸਵਾਲ ਹੈ ਵੇ ਕਿ ਕੌਣ ਲਿਟਰੇਟ ਹੈ ਤੇ ਕੌਣ ਇਲਿਟਰੇਟ। ਮਰਦਮਸ਼ੁਮਾਰੀ ਵਾਲਿਆਂ ਨੂੰ ਕਿਸ ਤਰ੍ਹਾਂ ਪਤਾ ਚੱਲੇਗਾ? ਜਵਾਬ ਬੜਾ ਸਿੱਧਾ ਹੈ। ਜਿਹੜਾ ਸਹਿਨ ਕਰ ਸਕਦਾ ਹੈ, ਆਪਣਾ ਨਾਂ ਲਿਖਿਆ ਹੋਇਆ ਪੜ੍ਹ ਸਕਦਾ ਹੈ, ਉਹ ਵੇ ਖਾਨਦਾ। ਜੇ ਉਹ ਕੁਰਾਨ ਸ਼ਰੀਫ ਵੀ ਪੜ੍ਹ ਸਕਦਾ ਹੈ ਤੇ ਫਿਰ ਵੀ ਉਹ ਖਾਨਦਾ ਹੀ ਮੰਨਿਆ ਜਾਊਗਾ। ਮਾਨਵੀਅਤ ਪਈ ਜੇ ਚੁੱਲ੍ਹ ਵਿੱਚ। ਇਹ ਵੇ ਸਾਡੀ ਲਿਟਰੇਸੀ ਦੀ ਡੈਫੀਨੇਸ਼ਨ। ਹੋਰ ਮੁਲਕਾਂ ਵਿੱਚ ਲਿਟਰੇਸੀ ਦੋ ਸ਼ੈਵਾਂ ਦਾ ਮਿਸ਼ਰਨ ਆਖੀ ਜਾਂਦੀ ਹੈ। ਨੰਬਰ 1, ਤੁਹਾਨੂੰ ਬਤੌਰ ਸ਼ਹਿਰੀ ਆਪਣੀ ਜ਼ਿੰਮੇਦਾਰੀਆਂ ਬਾਰੇ ਜਾਣਕਾਰੀ ਹੋਵੇ, ਤੇ ਦੂਜਾ ਤੁਸੀਂ ਕੱਲਮ ਕੱਲੇ ਆਪਣੇ ਸਾਰੇ ਕੰਮਕਾਜ ਕਰ ਸਕੋ। ਇਹ ਦੋ ਗੱਲਾਂ ਬਾਰੇ ਜਿਹੜਾ ਵੀ ਜਾਣੂ ਹੋਵੇਗਾ ਉਹਨੂੰ ਖਾਨਦਾ ਕਿਹਾ ਜਾਂਦਾ ਹੈ। ਇਹ ਹਿਸਾਬ ਨਾਲ ਤੇ ਪਾਕਿਸਤਾਨ ਵਿੱਚ ਖਾਨਦਗੀ ਦਾ ਤਨਾਸਬ 1.5% ਵੀ ਲੱਭਣਾ ਪੈਣਾ। ਚੰਗੇ ਭਲੇ ਪੜ੍ਹੇ ਲਿਖੇ ਲੋਕ ਟਿਸ਼ੂ ਪੇਪਰ ਤੇ ਥੁੱਕ ਕਿਧਰੇ ਵੀ ਸੱਟ ਦਿੰਦੇ ਆ। ਡਰਾਈਵ ਕਰਦਿਆਂ ਇੱਕਦਮ ਤੁਹਾਡੇ ਅੱਗੇ ਜਾਂਦੀ ਪਈ 8 ਕਰੋੜ ਦੀ ਲੈਂਡ ਕਰੂਜ਼ਰ ਚੋਂ ਇੱਕ ਹੱਥ ਨਿਕਲਦਾ ਹੈ ਜਿਹੜਾ ਵਾਰੋ ਵਾਰੀ ਖਾਲੀ ਸ਼ਾਪਰ, ਕੇਲੇ ਦੀਆਂ ਛਿੱਲੜਾਂ, ਲੇਜ਼, ਬਿਸਕੁਟ, ਟਾਫੀਆਂ ਦੇ ਰੈਪਰ ਸੜਕ ਤੇ ਖਿਲਾਰ ਕੇ ਭੋਗ ਗਿਆ ਈ। ਇਹ ਵੇ ਸਾਡੀ ਸਿਵਿਕ ਸੈਂਸ। ਸਾਡੇ ਦੋਸਤ ਜ਼ੁਬੈਰ ਤੋਰਵਾਲੀ ਆਪਣੇ ਵੱਲੋਂ ਦਰਿਆਏ ਸਵਾਤ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕਰ ਰਹੇ ਨੇ। ਮਿਊਨਿਸਪੈਲਿਟੀ ਦੀ ਇੱਕ ਮੀਟਿੰਗ ਵਿੱਚ ਉਹਨਾਂ ਨੇ ਮੇਅਰ ਮੈਂਗੋਰਾ ਅੱਗੇ ਸਲਾਹ ਰੱਖੀ ਕਿ ਸਭ ਤੋਂ ਪਹਿਲਾਂ ਦਰਿਆ ਵਿੱਚ ਕੂੜਾ ਸੱਟਣਾ ਬੈਨ ਕੀਤਾ ਜਾਵੇ। ਮੇਅਰ ਮੈਂਗੋਰਾ ਦਾ ਜਵਾਬ ਸਾਡਾ ਇਜਤਮਾਈ ਸ਼ਊਰ ਯਾਨੀ ਸੋਸ਼ਲ ਨੰਬਨੈਸ ਵਿਖਾਉਣ ਵਾਸਤੇ ਕਾਫੀ ਹੈ। ਉਹਨਾਂ ਫਰਮਾਇਆ, ਜ਼ੁਬੈਰ ਸਾਹਿਬ ਕੀ ਗੱਲਾਂ ਕਰਦੇ ਪਏ ਹੋ? ਗੰਦ ਜੇ ਦਰਿਆ ਵਿੱਚ ਨਾ ਸੱਟੀਏ ਤੇ ਕਿੱਥੇ ਸੱਟੀਏ? ਥਰ ਪਾਰਕਰ ਦੇ ਸ਼ਹਿਰ ਮਿੱਠੀ ਨੂੰ ਕਦੀ ਅੱਧੀ ਰਾਤੀ ਵੇਖਣ ਦਾ ਮੌਕਾ ਲੱਭਿਆ ਜੇ? ਜਦੋਂ ਸਾਰਾ ਬਾਜ਼ਾਰ ਬੰਦ ਹੋਵੇ ਤੇ ਸੜਕਾਂ ਤੇ ਸਿਰਫ ਗਾਈਆਂ ਹੋਵਣ, ਤੁਸੀਂ ਹੋਵੋ ਤੇ ਸਾਰੇ ਦਿਨ ਦਾ ਕੂੜਾ ਜਗ੍ਹਾ ਜਗ੍ਹਾ ਢੇਰੀਆਂ ਬਣ ਕੇ ਖਿਲ ਰਿਹਾ ਹੋਵੇ। ਕੋਈ ਦੁਕਾਨਦਾਰ ਆਪਣੇ ਹਿੱਸੇ ਦਾ ਗੰਦ ਚੁੱਕਣ ਦਾ ਰਵਾਦਾਰ ਨਹੀਂ, ਬਲਕਿ ਸਪੈਸ਼ਲ ਦੁਕਾਨ ਬੰਦ ਕਰਨ ਤੋਂ ਪਹਿਲਾਂ ਉਹ ਹਾਲ ਕਰਕੇ ਜਾਂਦੇ ਨੇ ਕਿ ਸਵੇਰੇ ਇੱਕ ਸ਼ੂਦਰ ਨੇ ਆਣਾ ਹੈ ਸਫਾਈ ਕਰਨ ਵਾਸਤੇ। ਮੈਨੂੰ ਤੇ ਭਾਈ ਉਹ ਵੀਡੀਓ ਝੂਠ ਹੀ ਲੱਗਦਾ, ਜਿਹਦੇ ਵਿੱਚ ਜਾਪਾਨ ਗਈ ਇੱਕ ਮੁਸਾਫਰ ਕੁੜੀ ਨੇ ਚਿੱਟੀਆਂ ਜਰਾਬਾਂ ਪਾ ਕੇ ਸੜਕ ਤੇ ਨੰਗੇ ਪੈਰੀ ਟੁਰਨ ਦਾ ਤਜਰਬਾ ਕੀਤਾ ਤੇ ਜਰਾਬਾਂ ਉਵੇਂ ਦੀਆਂ ਉਵੇਂ ਹੀ ਰਹੀਆਂ, ਸਾਫ਼ ਦੀਆਂ ਸਾਫ਼। ਸਾਡਾ ਐਸਾ ਕਿਹੜਾ ਸ਼ਹਿਰੀ ਹੈ ਜਿਹੜਾ ਸੜਕ ਤੇ ਸਿਗਨਲ ਤੋੜ ਕੇ ਫਖਰ ਮਹਿਸੂਸ ਨਹੀਂ ਕਰਦਾ? ਟ੍ਰੈਫਿਕ ਵਾਰਡਨ ਕੋਲੋਂ ਨਸਣ ਜਾਂ ਉਹਨੂੰ ਚਪੇੜਾਂ ਕਰਾਉਣ ਦਾ ਕਿੱਸਾ ਸੀਨਾ ਚੌੜਾ ਕਰਕੇ ਮੱਲੇ ਵਿੱਚ ਨਹੀਂ ਸੁਣਾਉਂਦਾ। ਜਿਹੜੀ ਲਿਟਰੇਸੀ ਉਹਦੇ ਅੰਦਰ ਸੜਕ ਦੇ ਆਪਣੇ ਹੋਵਨ ਦਾ ਅਹਿਸਾਸ ਨਹੀਂ ਜਗਾ ਪਾ ਰਹੀ, ਉਹਦਾ ਕੀ ਕਰਨਾ ਹੈ? ਘਰ ਸਾਫ਼ ਕਰਕੇ ਗਲੀ ਵਿੱਚ ਗੰਦ ਸੱਟਣ ਵਾਲਿਆਂ ਨੂੰ ਇਸ ਖਾਨਦਗੀ ਨੇ ਨਹੀਂ ਦੱਸਿਆ ਕਿ ਇਹ ਗਲੀ ਵੀ ਆਪਣੀ ਹੈ। ਸਿਵਿਕ ਸੈਂਸ ਇਹੋ ਹੀ ਹੁੰਦੀ ਹੈ ਨਾ ਕਿ ਫਰਜ਼ੇ ਕਫਾਇਆ ਵਾਂਗ ਮੈਂ ਆਪਣੇ ਆਲ ਦੁਆਲੇ ਦੀ ਰਾਖੀ ਇੱਦਾਂ ਕਰਾਂ ਜਿਵੇਂ ਪਾੜੇ ਤੇ ਬੈਠੀ ਮੁਰਗੀ ਆਪਣੇ ਆਂਡਿਆਂ ਦੀ ਕਰਦੀ ਹੈ। ਦੂਜੇ ਪਾਸੇ ਇਹ ਸ਼ਊਰ ਯਾਨੀ ਸਿਵਿਕ ਅਵੇਅਰਨੈਸ ਤੁਹਾਨੂੰ ਆਪਣੇ ਹੱਕ ਦੀ ਸਮਝ ਦਿੰਦੀ ਹੈ। ਤੁਹਾਡੇ ਨਾਲ ਕੋਈ ਪੰਗਾ ਨਹੀਂ ਕਰ ਸਕਦਾ, ਤੁਹਾਨੂੰ ਬਲੈਕਮੇਲ ਨਹੀਂ ਕਰ ਸਕਦਾ, ਤੁਸੀਂ ਆਪਣੇ ਰਾਈਟਸ ਵਾਸਤੇ ਲੜ ਸਕਦੇ ਹੋ, ਬੋਲ ਸਕਦੇ ਹੋ। ਹੁਣ ਹਾਲਤ ਹੈ ਵੇ ਕਿ ਸ਼ਹਿਰੀ ਆਪਣਾ ਨਾਂ ਤੇ ਲਿਖ ਪੜ੍ਹ ਸਕਦਾ ਹੈ ਪਰ ਆਪਣੇ ਵਾਸਤੇ ਕਰ ਕੁਝ ਨਹੀਂ ਸਕਦਾ। ਸਿਵਿਕ ਐਜੂਕੇਸ਼ਨ ਤੇ ਹੁਣ ਸਕੂਲ, ਕਾਲਜ ਕੀ ਕਿਸੇ ਯੂਨੀਵਰਸਿਟੀ ਵਿੱਚ ਵੀ ਪੜ੍ਹਾਈ ਨਹੀਂ ਜਾਂਦੀ। ਸ਼ਾਇਦ ਰਿਆਸਤ ਵੀ ਤੇ ਡਰਦੀ ਹੈ ਨਾ ਕਿ ਕਿਧਰੇ ਸ਼ਹਿਰੀਆਂ ਨੂੰ ਆਪਣੇ ਬਾਰੇ ਜਾਣਕਾਰੀ ਹੋ ਨਾ ਜਾਵੇ। ਲਿਟਰੇਸੀ ਦਾ ਦੂਜਾ ਵੱਡਾ ਸਤੂਨ ਹੈ ਕਿ ਤੁਸੀਂ ਖੁਦ ਮੁਖਤਿਆਰ ਹੋਵੋ ਆਪਣੀ ਚਾਹ ਬਣਾਉਣ ਵਿੱਚ, ਖਾਣਾ ਪਕਾਉਣ ਵਿੱਚ ਤੇ ਆਪਣੇ ਘਰ ਦੀ ਸਫਾਈ ਵਿੱਚ। ਤੁਸੀਂ ਵੀ ਮੇਰੇ ਵਾਂਗ ਜਾਪਾਨ, ਫਿਨਲੈਂਡ ਤੇ ਚਾਈਨਾ ਦੀਆਂ ਮੌਂਟਸਰੀਆਂ ਦੇ ਨਿੱਕੇ ਬਾਲਾਂ ਦੇ ਉਹ ਵੀਡੀਓਜ਼ ਵੇਖਦੇ ਹੋਵੋਗੇ ਜਿਹਦੇ ਵਿੱਚ ਉਹ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਖਾਣਾ ਪਕਾ ਰਹੇ ਹੁੰਦੇ ਨੇ, ਝਿੱਗੇ ਨੂੰ ਬਟਨ ਲਾ ਰਹੇ ਹੁੰਦੇ ਨੇ, ਫਲ ਬੂਟੇ ਕੱਢ ਰਹੇ ਹੁੰਦੇ ਨੇ, ਜਾਂ ਫਿਰ ਛੁੱਟੀ ਤੋਂ ਬਾਅਦ ਆਪਣਾ ਸਕੂਲ ਸਾਫ਼ ਕਰ ਰਹੇ ਹੁੰਦੇ ਨੇ।
ਵੇਖਣ ਵਿੱਚ ਚੰਗਾ ਤੇ ਬੜਾ ਲੱਗਦਾ ਹੈ, ਪਰ ਹੁੰਦਾ ਨਹੀਂ। ਮੈਨੂੰ ਯਾਦ ਹੈ ਕਿ ਇਟਲੀ ਦੇ ਇੱਕ ਸਕੂਲ ਵਿੱਚ ਉਹਨਾਂ ਬੱਚਿਆਂ ਦੇ ਮਾਪਿਓ ਦੀ ਡਿਊਟੀ ਲਾਈ ਕਿ ਉਹ ਹਫ਼ਤੇ ਵਿੱਚ ਇੱਕ ਵਾਰੀ ਇੱਕ ਕਲਾਸਰੂਮ ਆਪਸ ਵਿੱਚ ਵੰਡ ਕੇ ਉਹਨਾਂ ਦੀਆਂ ਖਿੜਕੀਆਂ ਸਾਫ਼ ਕਰਨਗੇ। ਇਹਨਾਂ ਕੰਮਾਂ ਨਾਲ ਉਹ 5 ਸਾਲ ਦੇ ਬੱਚੇ ਨੂੰ ਸ਼ਹਿਰੀ ਜ਼ਿੰਮੇਦਾਰੀ ਤੇ ਰੋਜ਼ਮर्रा ਜ਼ਿੰਦਗੀ ਵਿੱਚ ਖੁਦ ਮੁਖਤਿਆਰੀ ਦੋਵੇਂ ਦੇ ਦਿੰਦੇ ਨੇ। ਆਪਣਾ ਕੰਮ ਆਪ ਕਰਨ 'ਚ ਕੋਈ ਹਰਜ ਨਹੀਂ, ਬਲਕਿ ਕੋਈ ਦੂਜਾ ਅਗਰ ਤੁਹਾਡਾ ਕੰਮ ਕਰ ਰਿਹਾ ਹੈ ਉਹਦੇ ਵਿੱਚ ਹਰਜ ਹੈ। ਇਹ ਗੱਲ ਬੱਚਿਆਂ ਦੀ ਗੁੱਟੀ ਵਿੱਚ ਸ਼ੁਰੂ ਤੋਂ ਪੈ ਜਾਂਦੀ ਹੈ। ਸਾਡੇ ਨਿੱਕੇ ਨਿੱਕੇ ਬੱਚੇ ਐਲਗੋਰਿਥਮ ਤੋਂ ਲੈ ਕੇ ਕਾਇਦ ਆਜ਼ਮ ਦੇ 14 ਨਿਕਾਤ ਤੇ ਫਰਫਰ ਰੱਟ ਲੈਂਦੇ ਨੇ, ਜਿਨ੍ਹਾਂ ਦਾ ਉਹਨਾਂ ਦੀ ਜ਼ਿੰਦਗੀ ਨਾਲ ਕੋਈ ਤਲਕ ਨਹੀਂ। ਪਰ 14 ਜਮਾਤਾਂ ਪੜ੍ਹ ਕੇ ਵੀ ਆਪਣਾ ਢਿੱਡ ਭਰਨ ਵਾਸਤੇ ਆਟਾ ਨਹੀਂ ਗੁੱਝ ਸਕਦਾ। ਅਸੀਂ ਤੇ ਪੜ੍ਹਦੇ ਹੀ ਇਸ ਵਾਸਤੇ ਆ ਕਿ ਪੜ੍ਹ ਲਿਖ ਕੇ ਨਵਾਬ ਬਣਾਂਗੇ, ਪ੍ਰੋਟੋਕੋਲ ਲੱਭੇਗਾ, ਅੱਗੇ ਪਿੱਛੇ ਨੌਕਰ ਚਾਕਰ ਹੋਣਗੇ ਤੇ ਸਾਡੇ ਹੱਥ ਵਿੱਚ ਇੱਕ ਬੈਲ ਹੋਵੇਗੀ। ਉਹ ਬੈਲ ਵਜਾ ਕੇ ਅਸੀਂ ਆਪਣੇ ਦਫ਼ਤਰ ਵਿੱਚ, ਘਰ ਵਿੱਚ ਬਾਂਦਰਾਂ ਵਾਂਗ ਮੁਲਾਜ਼ਮਾਂ ਨੂੰ ਨਚਾਵਾਂਗੇ, ਮਜ਼ਾ ਆਈਏਗਾ। ਇਹ ਪਏ ਜੇ ਲਿਟਰੇਟ। ਜਿਨ੍ਹਾਂ ਲੋਕਾਂ ਨੂੰ ਆਪਣੇ ਕੰਮ ਵਾਸਤੇ ਬੈਲ ਵਜਾਣੀ ਪਵੇ, ਮੁਹੱਜ਼ਬ ਮੁਆਸ਼ਰਿਆਂ 'ਚ ਉਹਨਾਂ ਨੂੰ ਬਾਇਓਲੋਜੀਕਲੀ ਮਾਜ਼ੂਰ ਕਿਹਾ ਜਾਂਦਾ ਹੈ। ਜਿਹੜਾ ਬੰਦਾ ਆਪਣੀ ਗੱਡੀ ਦਾ ਬੂਹਾ ਆਪ ਨਹੀਂ ਖੋਲ ਸਕਦਾ, ਆਪਣਾ ਲੈਪਟਾਪ ਬੈਗ ਆਪ ਨਹੀਂ ਚੱਕ ਸਕਦਾ, ਆਪਣੇ ਬੂਟ ਆਪ ਪਾਲਿਸ਼ ਨਹੀਂ ਕਰ ਸਕਦਾ, ਆਪਣੀ ਕੌਫੀ ਆਪ ਨਹੀਂ ਬਣਾ ਸਕਦਾ, ਆਪਣੇ ਭਾਂਡੇ ਆਪ ਨਹੀਂ ਧੋ ਸਕਦਾ, ਉਹਨੂੰ ਤੇ ਕਿਸੇ ਡਿਸੇਬਿਲਿਟੀ ਸੈਂਟਰ ਵਿੱਚ ਹੋਣਾ ਚਾਹੀਦਾ ਨਾ, ਕਿਸੇ ਜ਼ਿੰਮੇਦਾਰ ਕੁਰਸੀ ਤੇ ਨਹੀਂ। ਹੁਣ ਤੁਸੀਂ ਆਪੇ ਹੀ ਹਿਸਾਬ ਲਾਓ ਕਿ ਮੁਲਕ ਵਿੱਚ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਨੂੰ ਅਸੀਂ ਪੜ੍ਹੇ ਲਿਖੇ ਕਹਿ ਸਕਦੇ ਹਾਂ।